ਔਰ ਆ ਇੱਕ ਜਿਹੜਾ ਪੈਂਫਲੇਟ ਹੈ ਇਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਉਸ ਟਾਈਮ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਗਰੰਟੀਆਂ ਦਿੰਦੇ ਸੀ ਤਾਂ ਉਹ ਪੈਂਫਲੇਟ ਨੇ ਸਾਰੇ ਆਪਣੇ ਕੋਲੇ। ਇਹਨਾਂ ਦੇ ਨਾਲ ਇਹਨਾਂ ਪੈਂਫਲੇਟ ਦੇ ਜ਼ਰੀਏ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਗਰੰਟੀਆਂ ਪੰਜਾਬੀਆਂ ਨੂੰ ਦਿੱਤੀਆਂ ਸੀ ਕੇਜਰੀਵਾਲ ਦੀ ਸਰਕਾਰ ਨੇ ਤੇ ਉਹ ਕਿਹੜੀਆਂ-ਕਿਹੜੀਆਂ ਪੂਰੀਆਂ ਕੀਤੀਆਂ। ਫੈਕਟ ਚੈੱਕ ਦਾ ਤਾਂ ਇਹੀ ਮਤਲਬ ਹੈ ਨਾ ਕਿ ਜੋ ਦਾਅਵਾ ਕੀਤਾ ਜਾ ਰਿਹਾ ਉਹਦੇ ਬਾਬਤ ਫੈਕਟ ਚੈੱਕ ਕੀਤੇ ਜਾਣ ਕਿ ਕੀ ਵਾਕਈ ਇਹ ਦਾਅਵਾ ਸੱਚ ਆ। ਸਤਿ ਸ਼੍ਰੀ ਅਕਾਲ, ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਪੰਜਾਬੀ TV USA ਦੇ ਨਾਲ ਤੇ ਪ੍ਰੋਗਰਾਮ ਫੈਕਟ ਚੈੱਕ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਅੱਜ ਦੇ ਇਸ ਫੈਕਟ ਚੈੱਕ ਪ੍ਰੋਗਰਾਮ ਵਿੱਚ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਨੇ ਪ੍ਰਿੰਸੀਪਲ ਬੋਧਰਾਮ, ਉਹਨਾਂ ਨੇ ਇੱਕ ਪਿਛਲੇ ਦਿਨੀ ਉਹਨਾਂ ਦੇ ਨਾਮ ਹੇਠ ਖਬਰ ਛਪੀ ਹੈ ਟ੍ਰਿਬਿਊਨ ਦੇ ਵਿੱਚ 4 ਨਵੰਬਰ ਨੂੰ ਖਬਰ ਛਪੀ ਹੈ। ਉਹਨਾਂ ਨੇ ਇਹ ਗੱਲ ਕਹੀ ਹੈ ਕਿ ਕਾਰਜਕਾਰੀ ਪ੍ਰਧਾਨ ਪ੍ਰਿੰਸੀਪਲ ਬੋਧਰਾਮ ਨੇ ਕਿ ਮਾਨ ਸਰਕਾਰ ਹਰ ਚੋਣ ਗਰੰਟੀ ਨੂੰ ਪੂਰਾ ਕਰ ਰਹੀ ਹੈ ਤੇ ਸਰਕਾਰੀ ਸਕੂਲਾਂ ਦਾ ਨਾਮ ਆਜ਼ਾਦੀ ਘੁਲਾਟੀਆਂ ਦੇ ਸ਼ਹੀਦ ਸੈਨਿਕਾਂ ਦੇ ਨਾਂ ਤੇ ਰੱਖਣ ਦੇ ਨਾਲ ਲੋਕ ਇਹਨਾਂ ਸ਼ਖਸੀਅਤਾਂ ਤੇ ਉਹਨਾਂ ਵੱਲੋਂ ਦੇਸ਼ ਅਤੇ ਸੂਬੇ ਲਈ ਦਿੱਤੀਆਂ ਕੁਰਬਾਨੀਆਂ ਬਾਰੇ ਜਾਣ ਸਕਣਗੇ। ਤੇ ਨਾਲ ਹੀ ਉਹ ਗੱਲ ਕਹਿੰਦੇ ਨੇ ਕਿ ਅਕਾਲੀ ਭਾਜਪਾ ਸਰਕਾਰ ਤੇ ਕਾਂਗਰਸ ਸਰਕਾਰ ਨੇ ਇਹਨਾਂ ਸ਼ਹੀਦਾਂ ਤੇ ਪਰਿਵਾਰਾਂ ਬਾਰੇ ਕਦੇ ਵੀ ਧਿਆਨ ਨਹੀਂ ਦਿੱਤਾ ਤੇ ਆਪ ਸਰਕਾਰ ਹੁਣ ਜਿਹੜੀ ਆ ਉਹ ਹਰ ਸੰਭਵ ਮਦਦ ਕਰ ਰਹੀ ਹੈ। ਨਾਲ ਹੀ ਉਹ ਕਹਿੰਦੇ ਨੇ ਕਿ 31 ਸਰਕਾਰੀ ਸਕੂਲਾਂ ਦੇ ਅਸੀਂ ਨਾਂ ਬਦਲ ਦਿੱਤੇ ਆ ਤੇ ਭਵਿੱਖ ਦੇ ਵਿੱਚ ਹੋਰਨਾਂ ਸਕੂਲਾਂ ਦੇ ਨਾਂ ਬਦਲੇ ਜਾਣਗੇ। ਪ੍ਰਿੰਸੀਪਲ ਨੇ ਬੋਧਰਾਮ ਨੇ ਇਹ ਗੱਲ ਕਹੀ ਹੈ ਕਿ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਉਹ ਆਪਣੇ ਇਲਾਕੇ ਦੇ ਸਕੂਲ ਦਾ ਨਾਂ ਕਿਸੇ ਪ੍ਰਸਿੱਧ ਸ਼ਖਸੀਅਤ ਦੇ ਨਾਂ ਤੇ ਰੱਖਣਾ ਚਾਹੁੰਦੇ ਨੇ ਤਾਂ ਉਹ ਪੰਜਾਬ ਸਰਕਾਰ ਦੇ ਸਿੱਖਿਆ ਵਿਭਾਗ ਦੇ ਨਾਲ ਸੰਪਰਕ ਕਰਨ। ਹੁਣ ਇਹਨਾਂ ਨੇ ਕਿਹਾ ਕਿ ਹਰ ਚੋਣ ਗਰੰਟੀਆਂ ਨੂੰ ਅਸੀਂ ਪੂਰਾ ਕਰ ਰਹੇ ਹਾਂ, ਮਤਲਬ ਹਰ ਚੋਣ ਗਰੰਟੀ, ਤੇ ਇਹਦੇ ਵਿੱਚ ਇੱਕ ਚੋਣ ਗਰੰਟੀ ਜਿਹੜੀ ਦੇ ਬਾਰੇ ਜ਼ਿਕਰ ਕਰ ਰਹੇ ਨੇ 31 ਦਾ ਉਹਨਾਂ ਨੇ ਨਾਂ ਲਿਆ। ਹੁਣ ਹਰ ਚੋਣ ਗਰੰਟੀ ਦੇ ਵਿੱਚ ਤਾਂ ਬੋਧਰਾਮ ਜੀ ਔਰ ਕੀ ਇਹਨਾਂ ਨੇ ਸਾਰੀਆਂ ਪੂਰੀਆਂ ਕੀਤੀਆਂ, ਪਹਿਲਾਂ ਤਾਂ ਇੱਥੋਂ ਸ਼ੁਰੂਆਤ ਕਰਦੇ ਹਾਂ ਆਪਾਂ। ਔਰ ਆ ਇੱਕ ਜਿਹੜਾ ਪੈਂਫਲੇਟ ਹੈ ਇਹਨਾਂ ਨੇ ਜਦੋਂ ਆਮ ਆਦਮੀ ਪਾਰਟੀ ਦੇ ਚੋਣ ਪ੍ਰਚਾਰ ਚੱਲ ਰਿਹਾ ਸੀਗਾ ਉਸ ਟਾਈਮ ਇਹ ਜਿਹੜੇ ਆਮ ਆਦਮੀ ਪਾਰਟੀ ਦੇ ਜਿਹੜੇ ਲੋਕ ਨੇ ਉਹ ਗਰੰਟੀਆਂ ਦਿੰਦੇ ਸੀ ਤਾਂ ਉਹ ਪੈਂਫਲੇਟ ਨੇ ਸਾਰੇ ਆਪਣੇ ਕੋਲੇ। ਇਹਨਾਂ ਦੇ ਨਾਲ ਇਹਨਾਂ ਪੈਂਫਲੇਟ ਦੇ ਜ਼ਰੀਏ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਕਿਹੜੀਆਂ-ਕਿਹੜੀਆਂ ਗਰੰਟੀਆਂ ਪੰਜਾਬੀਆਂ ਨੂੰ ਦਿੱਤੀਆਂ ਸੀ ਕੇਜਰੀਵਾਲ ਦੀ ਸਰਕਾਰ ਨੇ ਤੇ ਉਹ ਕਿਹੜੀਆਂ-ਕਿਹੜੀਆਂ ਪੂਰੀਆਂ ਕੀਤੀਆਂ। ਫੈਕਟ ਚੈੱਕ ਦਾ ਤਾਂ ਇਹੀ ਮਤਲਬ ਹੈ ਨਾ ਕਿ ਜੋ ਦਾਅਵਾ ਕੀਤਾ ਜਾ ਰਿਹਾ ਉਹਦੇ ਬਾਬਤ ਫੈਕਟ ਚੈੱਕ ਕੀਤੇ ਜਾਣ ਕਿ ਕੀ ਵਾਕਈ ਇਹ ਦਾਅਵਾ ਸੱਚ ਆ। ਪਹਿਲੀ ਜਿਹੜੀ ਗੱਲ ਆ ਨਸ਼ਾ ਖਤਮ ਕਰਨ ਦੀ ਗੱਲ ਕਹੀ ਸੀ ਤੁਸੀਂ ਪਹਿਲੇ 3 ਜਾਂ 4 ਮਹੀਨਿਆਂ ਦੇ ਵਿੱਚ, ਕੀ ਨਸ਼ਾ ਖਤਮ ਹੋਇਆ? ਮਾਨਸਾ ਦੇ ਵਿੱਚ ਨਸ਼ੇ ਦੇ ਵਿਰੋਧ ਦੇ ਵਿੱਚ ਕਿੰਨਾ ਤਕੜਾ ਪ੍ਰੋਟੈਸਟ ਲੱਗਦਾ ਰਿਹਾ, ਧਰਨਾ ਲੱਗਦਾ ਰਿਹਾ, ਮਾਰਚ ਇਸ ਤੱਕ ਕਿ ਮੋਰਚਾ ਲੱਗਿਆ ਰਿਹਾ ਪ੍ਰਵਿੰਦਰ ਸਿੰਘ ਝੋਟੇ ਦੀ ਰਿਹਾਈ ਨੂੰ ਲੈ ਕੇ। ਉਹਦੇ ਵਿੱਚ ਸਰਕਾਰ ਦੀ ਕਿੰਨੀ ਕਿਰਕਰੀ ਹੋਈ ਤੁਸੀਂ ਆਪ ਸਮਝੋ। ਜਿਸ ਟਾਈਮ ਮਾਨ ਸਾਹਿਬ ਮੁੱਖ ਮੰਤਰੀ ਪੰਜਾਬ ਸਾਈਕਲ ਰੈਲੀ ਦੇ ਵਿੱਚ ਜਾ ਰਹੇ ਸਨ, ਜੋ ਉਹਨਾਂ ਦੀ ਸਾਈਕਲ ਰੈਲੀ ਚੱਲ ਰਹੀ ਸੀ, ਠੀਕ ਉਸੇ ਸਮੇਂ ਅਬੋਹਰ ਦੇ ਵਿੱਚ 2 ਸਕੇ ਭਰਾਵਾਂ ਦੀ ਮੌਤ ਹੋ ਗਈ ਨਸ਼ੇ ਦੇ ਨਾਲ। ਕੀ ਨਸ਼ਾ ਖਤਮ ਹੋਇਆ? ਅੱਜ ਵੀ ਤੁਸੀਂ ਦੇਖ ਲਓ ਕਿ ਪਿੰਡਾਂ ਦੇ ਵਿੱਚ ਆਪਾਂ ਕਿੰਨੀਆਂ ਰਿਪੋਰਟਾਂ ਕਿੰਨੀਆਂ ਖਬਰਾਂ ਪੜ੍ਹਦੇ ਹਾਂ ਔਰ ਨਸ਼ੇ ਦੇ ਇਸ ਖਾਤਮੇ ਦੇ ਵਿੱਚ ਸਰਕਾਰ ਦਾ ਐਕਸ਼ਨ ਤਾਂ ਕੀ ਦਿਖਣਾ ਸੀਗਾ ਕਿ ਸਰਕਾਰ ਕਰ ਕੀ ਰਹੀ ਹੈ। ਉਲਟਾ ਇਸ ਮਾਮਲੇ ਨੂੰ ਇਸ ਤਰੀਕੇ ਦੇ ਨਾਲ ਹੁਣ ਜਿਵੇਂ ਪਬਲਿਕ ਜਿਹੜੀ ਇੱਕ ਤਰੀਕੇ ਨਾਲ ਹੁੰਦੀ ਹੈ ਨਾ ਕਿ ਐਡ ਕਰਨੀ ਜਾਂ ਪਬਲਿਕ ਸੈਂਟੀਮੈਂਟਸ ਨੂੰ ਕਿਸ ਤਰੀਕੇ ਦੇ ਨਾਲ ਕੈਚ ਕਰਕੇ ਕਿ ਲੋਕ ਇਮੋਸ਼ਨਲ ਨੇ ਜਾਂ ਲੋਕ ਭੁੱਲ ਜਾਂਦੇ ਨੇ ਤਾਂ ਉਹਨਾਂ ਨੂੰ ਹੁਣ ਪਬਲਿਕ ਈਵੈਂਟ ਬਣਾਇਆ ਜਾ ਰਿਹਾ ਵਾ। ਨਸ਼ੇ ਦਾ ਖਾਤਮਾ ਇੱਕ ਅਲੱਗ ਚੀਜ਼ ਹੈ ਤੇ ਪਬਲਿਕ ਈਵੈਂਟ ਬਣਾਉਣਾ ਉਹ ਅਲੱਗ ਚੀਜ਼ ਹੈ ਕਿ ਲੋਕ ਭੁੱਲ ਜਾਣ, ਲੋਕ ਇਸ ਮਾਮਲੇ 'ਚ ਆ ਜਾਣ ਕਿ ਹੁਣ ਵਾਕਈ ਮੁੱਖ ਮੰਤਰੀ ਸਾਹਿਬ ਜ਼ਮੀਨ 'ਤੇ ਨਿਕਲੇ ਨੇ। ਜੇਕਰ ਮੁੱਖ ਮੰਤਰੀ ਸਾਹਿਬ ਜ਼ਮੀਨ 'ਤੇ ਨਿਕਲੇ ਨੇ ਤਾਂ ਨਸ਼ਾ ਖਤਮ ਹੋਣਾ ਚਾਹੀਦਾ। ਜੇਕਰ ਮੁੱਖ ਮੰਤਰੀ ਸਾਹਿਬ ਜ਼ਮੀਨ 'ਤੇ ਆਏ ਨੇ ਤਾਂ ਇਹਦਾ ਮਤਲਬ ਹੈ ਕਿ ਤਸਕਰਾਂ ਦੇ ਗੱਠਜੋੜ ਟੁੱਟਣੇ ਚਾਹੀਦੇ ਹੈ। ਇਹਦਾ ਮਤਲਬ ਇਹ ਹੈ ਕਿ ਜੋ ਪਿਛਲੇ ਸਮੇਂ ਤੋਂ STF ਦੀਆਂ ਰਿਪੋਰਟਾਂ ਦਾ ਜ਼ਿਕਰ ਆਉਂਦਾ ਹੈ ਜਾਂ ਹੋਰ ਲੋਕਾਂ ਦਾ ਜ਼ਿਕਰ ਆਉਂਦਾ ਤਾਂ ਉਹਨਾਂ ਮਾਮਲਿਆਂ 'ਚ ਸਾਨੂੰ ਮਿਸਾਲੀ ਸਜ਼ਾਵਾਂ ਜਾਂ ਮਿਸਾਲੀ ਪੈਰਵਾਈ ਦਿਖਣੀ ਚਾਹੀਦੀ ਹੈ। ਪਰ ਕੀ ਇਹ ਸਾਰਾ ਕੁਝ ਦਿਖ ਰਿਹਾ ਵਾ? ਔਰ ਦੂਜੀ ਗਰੰਟੀ ਆ ਇੱਕ ਇਹਨਾਂ ਦੇ ਜਿਹੜਾ ਕੋਈ ਇਹਨਾਂ ਦਾ ਵਰਕਰ ਕਹਿ ਲਓ ਜਾਂ ਲੀਡਰ ਕਹਿ ਲਓ, ਉਹਦੇ ਫੇਸਬੁੱਕ ਪੇਜ ਤੋਂ ਲਾਈ ਹੈ ਮੈਂ ਫੋਟੋ। 1000 ਰੁਪਏ ਔਰਤਾਂ ਨੂੰ ਦੇਣ ਦੀ ਗਰੰਟੀ ਸੀਗੀ, ਕਿੱਥੇ ਗਈ ਉਹ ਗਰੰਟੀ? ਕੀ ਬਣਿਆ? ਕੀ ਔਰਤਾਂ ਦੇ ਖਾਤੇ 'ਚ 1000 ਰੁਪਈਆ ਆਇਆ ਜਾਂ ਇਹ ਮੋਦੀ ਦੇ 15 ਲੱਖ ਵਾਂਗੂ ਇੱਕ ਜੁਮਲਾ ਹੀ ਸੀ? ਉਸ ਤੋਂ ਅੱਗੇ ਆ ਜਾਓ, ਇਹਨਾਂ ਨੇ ਹੋਰ ਜਿਹੜੀਆਂ ਗਰੰਟੀਆਂ ਕੀਤੀਆਂ ਸੀਗੀਆਂ ਪੰਜਾਬੀਆਂ ਦੇ ਨਾਲ ਜਾਂ ਪੰਜਾਬ ਦੇ ਲੋਕਾਂ ਦੇ ਨਾਲ ਕਿ ਕੇਜਰੀਵਾਲ ਦੀ ਗਰੰਟੀ। ਪਹਿਲੀ ਗੱਲ ਤਾਂ ਇਹੀ ਗੱਲ ਕੰਟਰਾਡਿਕਟ ਹੈ ਕਿ ਕੇਜਰੀਵਾਲ ਦੀ ਗਰੰਟੀ ਕੀ ਇਹ ਸ਼ਬਦ ਸਹੀ ਹੈ? ਜੇਕਰ ਆਪਾਂ ਕਹਿ ਦਈਏ ਕਿ ਪੰਜਾਬ ਦੇ ਵਿੱਚ ਕੋਈ ਆ ਕੇ ਲੋਕ ਕਵੇ ਕਿ ਮੋਦੀ ਦੀ ਗਰੰਟੀ ਹੈ ਜਾਂ ਸੋਨੀਆ ਗਾਂਧੀ ਦੀ ਗਰੰਟੀ ਹੈ ਜਾਂ ਰਾਹੁਲ ਗਾਂਧੀ ਦੀ ਗਰੰਟੀ ਹੈ, ਕੀ ਇਹ ਗੱਲ ਸਹੀ ਹੈ? ਨਹੀਂ ਸਹੀ, ਬਿਲਕੁਲ ਨਹੀਂ ਸਹੀ। ਖਜ਼ਾਨਾ ਪੰਜਾਬ ਦਾ, ਪੰਜਾਬ ਦੇ ਲੋਕਾਂ ਦਾ, ਪੰਜਾਬ ਦੀ ਸਰਕਾਰ ਚਲਾਵੇ। ਕੇਜਰੀਵਾਲ ਕੌਣ ਹੁੰਦੇ ਨੇ? ਕੇਜਰੀਵਾਲ ਠੀਕ ਆਮ ਆਦਮੀ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਨੇ। ਕਦੇ ਆਪਾਂ ਇਹ ਗੱਲ ਮੰਨ ਲਓਗੇ ਤੁਸੀਂ ਕਿ ਸੋਨੀਆ ਗਾਂਧੀ ਦੀ ਗਰੰਟੀ ਜਾਂ ਨਰਿੰਦਰ ਮੋਦੀ ਦੀ ਗਰੰਟੀ? ਜੇ ਖਜ਼ਾਨਾ ਪੰਜਾਬ ਦਾ ਤਾਂ ਪੰਜਾਬ ਦੇ ਲੋਕਾਂ ਦੀ ਗਰੰਟੀ ਹੋਣੀ ਚਾਹੀਦੀ ਹੈ ਨਾ, ਮਾਨ ਸਾਹਿਬ ਦੀ ਗਰੰਟੀ ਹੋਣੀ ਚਾਹੀਦੀ ਹੈ।
ਨਾ ਕਿ ਕੇਜਰੀਵਾਲ ਦੀ। ਖੈਰ, ਪੰਜਾਬ ਦੇ ਸ਼ਹਿਰਾਂ ਲਈ ਆਪ ਦੀਆਂ 10 ਗਰੰਟੀਆਂ ਦਾ ਇਹਨਾਂ ਨੇ ਪੈਂਫਲੇਟ ਛਪਵਾਇਆ ਸੀਗਾ। ਤੁਸੀਂ ਆਪੇ ਦੱਸ ਦਿਓ ਉਹਨਾਂ ਦੇ ਵਿੱਚੋਂ ਕਿਹੜੀਆਂ-ਕਿਹੜੀਆਂ ਗਰੰਟੀਆਂ ਪੂਰੀਆਂ ਹੋਈਆਂ। ਪ੍ਰਿੰਸੀਪਲ ਬੁੱਧਰਾਮ ਦੇ ਇਸ ਦਾਅਵੇ ਦੇ ਬਾਰੇ ਆਪਾਂ ਨੂੰ ਪਤਾ ਲੱਗ ਜੂਗਾ। ਪੰਜਾਬ ਦੇ ਵਿੱਚ ਫੈਲੀ ਗੰਦਗੀ ਤੇ ਸੀਵਰੇਜ ਦੀ ਸਮੱਸਿਆ ਨੂੰ ਖਤਮ ਕਰਾਂਗੇ। ਪੰਜਾਬ ਦੇ ਵਿੱਚ ਡੋਰ ਸਟੈਪ ਡਿਲੀਵਰੀ ਚਾਲੂ ਕਰਾਂਗੇ। ਆਟੇ ਵਾਲੀ ਜਿਹੜੀ ਮਸਲਾ ਅੱਜ ਕੱਲ੍ਹ ਆਪਾਂ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਉਸ ਬਾਬਤ ਗੱਲ ਕਰ ਹੀ ਰਹੇ ਹਾਂ ਤਫਸੀਲ ਦੇ ਵਿੱਚ। ਪੰਜਾਬ ਦੇ ਵਿੱਚ ਬਿਜਲੀ ਦੀਆਂ ਤਾਰਾਂ ਨੂੰ ਅੰਡਰਗਰਾਊਂਡ ਕਰਾਂਗੇ। ਕਿਹੜੇ ਸ਼ਹਿਰ, ਕਿਹੜੇ ਕਸਬੇ, ਕਿਹੜੇ ਪਿੰਡ ਦੇ ਵਿੱਚ ਇਹ ਹੋ ਗਈਆਂ ਦੱਸ ਦਿਓ ਜ਼ਰੂਰ। ਪੰਜਾਬ ਦੇ ਸਰਕਾਰੀ ਹਸਪਤਾਲਾਂ ਦਾ ਸੁਧਾਰ ਕਰਾਂਗੇ ਤੇ ਹਰ ਪਿੰਡ ਮੁਹੱਲੇ ਦੇ ਵਿੱਚ ਮੁਹੱਲਾ ਕਲੀਨਿਕ ਖੋਲਾਂਗੇ। ਹਲਕੇ ਦੇ ਵਿੱਚ ਖੋਲ੍ਹੇ ਗਏ ਆ ਮੁਹੱਲਾ ਕਲੀਨਿਕ। ਮੁਹੱਲਾ ਕਲੀਨਿਕ ਮੁਹੱਲੇ 'ਚ ਹੋਣਾ ਇੱਕ ਅਲੱਗ ਗੱਲ ਹੈ, ਪਰ ਹਲਕਿਆਂ ਦੇ ਵਿੱਚ ਖੋਲ੍ਹੇ ਗਏ ਆ। ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਵਧੀਆ ਬਣਾਵਾਂਗੇ। ਇੱਕ ਤੁਸੀਂ ਸਕੂਲ ਆਫ ਐਮੀਨੈਂਸ ਬਣਾਇਆ ਸੀਗਾ ਤੇ ਤੁਹਾਡੇ ਹੀ ਐਮਐਲਏ ਨੇ ਉਹਦੀ ਫੂਕ ਕੱਢਤੀ ਸੀ, ਕੁੰਵਰ ਵਿਜੇ ਪ੍ਰਤਾਪ ਸਿੰਘ ਨੇ। 24 ਘੰਟੇ ਬਿਜਲੀ, 24 ਘੰਟੇ ਪੀਣ ਵਾਲਾ ਪਾਣੀ। 5 ਸਾਲਾਂ ਦੇ ਵਿੱਚ ਕੋਈ ਨਵਾਂ ਟੈਕਸ ਨਹੀਂ ਵਧਾਵਾਂਗੇ। ਔਰਤਾਂ ਦੀ ਸੁਰੱਖਿਆ ਦੇ ਲਈ ਪੰਜਾਬ ਦੇ ਸੀਸੀਟੀਵੀ ਕੈਮਰੇ ਲਾਵਾਂਗੇ। ਕਿੰਨੇ ਕੁ ਸੀਸੀਟੀਵੀ ਕੈਮਰੇ ਲੱਗੇ? ਔਰਤਾਂ ਦੀ ਸੁਰੱਖਿਆ ਦੀ ਗੱਲ ਕਰਦੇ ਹੋ ਕਿ ਪ੍ਰੋਫੈਸਰ ਬਲਵਿੰਦਰ ਕੌਰ ਜਿਹੜੇ ਖੁਦਕੁਸ਼ੀ ਕਰ ਗਏ, ਕੀ ਉਹ ਔਰਤਾਂ 'ਚ ਨਹੀਂ ਆਉਂਦੇ? ਕਿ ਉਹਨੂੰ ਤੁਸੀਂ ਸੁਰੱਖਿਆ ਨਹੀਂ ਮੰਨਦੇ? ਕਿ ਇੱਕ ਬੰਦਾ ਮਾਨਸਿਕ ਪੀੜਾ ਦੇ ਵਿੱਚੋਂ ਨਿਕਲ ਰਿਹਾ ਵਾ ਤੁਹਾਡੀ ਵਿਵਸਥਾ ਕਰਕੇ, ਜਾਂ ਉਹਨੂੰ ਜੌਬ ਨਹੀਂ ਮਿਲ ਰਹੀ, ਜਾਂ ਉਹਦੀ ਜੌਬ ਲੱਗੀ ਨਹੀਂ, ਅਤੇ ਤੁਹਾਡਾ ਮੰਤਰੀ ਹਰਜੋਤ ਬੈਂਸ ਦਾ ਉਹ ਨਾਮ ਲੈ ਰਹੀ ਹੈ ਬੀਬੀ ਆਪਣੇ ਸੁਸਾਈਡ ਨੋਟ ਦੇ ਵਿੱਚ, ਅਤੇ ਤੁਸੀਂ ਪਹਿਲਾਂ ਸਹੁਰਿਆਂ 'ਤੇ ਪਰਚਾ ਕਰ ਦਿੰਦੇ ਹੋ, ਫਿਰ ਉਹਨੂੰ ਹੋਰ ਤਰੀਕੇ ਨਾਲ। ਔਰ ਜਿਹੜੇ ਮੁੱਖ ਮੰਤਰੀ ਸਾਹਿਬ ਨੇ ਕਿਸਾਨਾਂ ਦੀ ਵੀਡੀਓ ਵਾਇਰਲ ਹੋਣ ਤੋਂ ਕੁਝ ਘੰਟਿਆਂ ਦੇ ਵਿੱਚ ਕਹਿਤਾ ਕਿ ਪਰਚਾ ਦਰਜ ਹੋਣਾ ਚਾਹੀਦਾ, ਉਹ ਮੁੱਖ ਮੰਤਰੀ ਸਾਹਿਬ ਇਸ ਘਟਨਾ 'ਤੇ ਬੋਲੇ ਹੀ ਨਹੀਂ। ਸੋ ਖੈਰ, ਅਗਲੀ ਬਾਜ਼ਾਰਾਂ ਦੇ ਵਿੱਚ ਟੁੱਟੀਆਂ ਸੜਕਾਂ ਤੇ ਪਾਰਕਿੰਗ ਦੀ ਸਮੱਸਿਆ ਤੇ ਪਬਲਿਕ ਟਾਇਲਟ ਦਾ ਪ੍ਰਬੰਧ ਕਰਾਂਗੇ। ਗਰੰਟੀਆਂ ਦੇ ਵਿੱਚ 5-6 ਗਰੰਟੀਆਂ ਜਿਹੜੀਆਂ ਸੀਗੀਆਂ, ਪਹਿਲੀ ਗਰੰਟੀ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਮੁਫਤ ਤੇ ਵਧੀਆ ਇਲਾਜ ਮੁਹੱਈਆ ਕਰਵਾਵਾਂਗੇ। ਕੀ ਮਿਲਿਆ? ਹਸਪਤਾਲਾਂ ਦੇ ਸਾਰੀਆਂ ਦਵਾਈਆਂ, ਟੈਸਟ, ਇਲਾਜ ਮੁਫਤ, ਆਪਰੇਸ਼ਨ ਕੀ ਹੋ ਰਹੇ ਨੇ? ਤੀਜੀ ਗਰੰਟੀ, ਹਰ ਪੰਜਾਬੀ ਨੂੰ ਹੈਲਥ ਕਾਰਡ ਜਾਰੀ ਕਰਾਂਗੇ। ਕੀ ਮਿਲਿਆ ਹਰ ਪੰਜਾਬੀ ਨੂੰ ਹੈਲਥ ਕਾਰਡ? ਪੰਜਾਬ ਦੇ ਪਿੰਡ ਦੇ ਵਿੱਚ ਕਲੀਨਿਕ ਤੇ ਵਾਰਡ ਕਲੀਨਿਕ ਖੋਲਾਂਗੇ। ਸਾਰੇ ਸਰਕਾਰੀ ਹਸਪਤਾਲਾਂ, ਮਤਲਬ ਉਹੀ ਸਾਰਾ ਕੁਝ ਰੈਪੀਟੀਸ਼ਨ ਆਫ ਜਿਹੜੇ ਇੱਕ ਤਰੀਕੇ ਨਾਲ ਪ੍ਰੋਮਿਸਿਸ ਨੇ, ਗਰੰਟੀਆਂ ਨੇ ਅਲੱਗ ਤਰ੍ਹਾਂ ਦੀਆਂ। ਕੀ ਅਤੇ ਜਿਹੜਾ ਇਹਨਾਂ ਦਾ ਇੱਕ ਹੋਰ ਪੰਫਲੇਟ ਹੈ ਉਹ ਬੜਾ ਵਾਇਰਲ ਹੋਇਆ ਸੀਗਾ, ਇਹਨਾਂ ਦੇ ਫੇਸਬੁੱਕ ਪੇਜ 'ਤੇ ਵੀ ਪਿਆ। ਅੱਜ ਕੱਲ੍ਹ ਪੇਜ ਜਿਹੜਾ ਬਣਿਆ ਹੋਇਆ ਉਹ ਅਫੀਸ਼ੀਅਲ ਹੈ ਜਾਂ ਗੈਰ ਅਫੀਸ਼ੀਅਲ ਹੈ, ਪਰ ਉਹਦੇ 'ਤੇ ਆਮ ਆਦਮੀ ਪਾਰਟੀ ਪੰਜਾਬ ਲਿਖਿਆ ਹੋਇਆ। ਇਹਦੇ ਵਿੱਚ ਹਰ ਔਰਤ ਨੂੰ 1000 ਰੁਪਏ ਮਹੀਨਾ, ਜਿਹੜੀਆਂ 5 ਮੇਨ ਗਰੰਟੀਆਂ ਸੀ। ਸ਼ਹੀਦ ਫੌਜੀ ਤੇ ਪੁਲਿਸ ਮੁਲਾਜ਼ਮ ਦੇ ਪਰਿਵਾਰ ਨੂੰ 1 ਕਰੋੜ ਦੀ ਸਨਮਾਨ ਰਾਸ਼ੀ। ਇੱਥੇ ਆਪਾਂ ਜ਼ਰੂਰ ਕਹਿ ਸਕਦੇ ਹਾਂ ਕਿ ਪਿਛਲੇ ਦਿਨੀ ਇੱਕ ਮਾਨਸਾ ਦਾ ਨੌਜਵਾਨ ਜਿਹੜਾ ਸ਼ਹੀਦ ਹੋਇਆ ਸੀ, ਉਹਨੂੰ ਇਹ ਰਾਸ਼ੀ ਜ਼ਰੂਰ ਮਿਲੀ ਹੈ। ਜ਼ਰੂਰ ਮਾਨ ਸਾਹਿਬ ਗਏ ਸੀ ਉਹਨਾਂ ਦੇ ਪਰਿਵਾਰ ਨੂੰ ਮਿਲਣ। ਹਰ ਬੱਚੇ ਨੂੰ ਸ਼ਾਨਦਾਰ ਤੇ ਮੁਫਤ ਸਿੱਖਿਆ, ਹਰ ਔਰਤ ਨੂੰ 1000 ਰੁਪਏ ਮਹੀਨਾ। ਕਿਹੜੀਆਂ ਔਰਤਾਂ ਨੂੰ 1000 ਰੁਪਏ ਮਹੀਨਾ ਦਿੱਤਾ ਤੁਸੀਂ? ਤੁਹਾਡੀ ਤਾਂ ਕਾਰਕਰਦਗੀ ਇਸ ਤਰੀਕੇ ਦੀ ਹੈ ਕਿ ਤੁਸੀਂ ਖੁਦ ਕਹਿੰਦੇ ਸੀਗੇ ਕਿ ਪੰਜਾਬ ਦੇ ਵਿੱਚ ਆਹ ਸਮੱਸਿਆਵਾਂ ਵਾ, ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਦੀ ਸਮੱਸਿਆ, ਪੰਜਾਬ ਦੇ ਵਿੱਚ ਲੁੱਟਾਂ ਖੋਹਾਂ ਹੋ ਰਹੀਆਂ। ਸਿੱਧੂ ਮੂਸੇਵਾਲੇ ਦਾ ਕਤਲ ਹੋ ਗਿਆ, ਸੰਦੀਪ ਨੰਗਲੰਬੀਆਂ ਦਾ ਕਤਲ ਹੋ ਗਿਆ, ਉਸ ਤੋਂ ਬਾਅਦ ਕਤਲਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਤੁਸੀਂ ਕਹਿੰਦੇ ਸੀ ਪੁਲਿਸਿੰਗ ਨੂੰ ਲੈ ਕੇ ਅਸੀਂ ਸੁਧਾਰ ਕਰਾਂਗੇ। ਕਿ ਪੁਲਿਸ ਦੇ ਵਿੱਚ ਸੁਧਾਰ ਹੋਇਆ ਵਾ? ਉਲਟਾ ਤੁਹਾਡੇ 'ਤੇ ਐਲੀਗੇਸ਼ਨ ਲੱਗ ਰਹੇ ਆ ਕਿ ਤੁਸੀਂ ਪੰਜਾਬ ਦੇ ਜਿਹੜੇ ਮਸਲੇ ਆ, ਚਾਹੇ ਉਹ SYL ਦਾ ਮਾਮਲਾ ਹੋਵੇ, ਚਾਹੇ ਉਹ ਹੋਰ ਮਾਮਲੇ ਹੋਣ, ਉਹਨਾਂ ਮਸਲਿਆਂ 'ਤੇ ਜਿਹੜੀ ਤੁਹਾਡੀ ਕਾਨੂੰਨੀ ਤੌਰ 'ਤੇ ਅਪਰੋਚ ਹੋਣੀ ਚਾਹੀਦੀ, ਤੁਹਾਡੀ ਉਹ ਅਪਰੋਚ ਵੀ ਨਹੀਂ ਰਹੀ ਹੈ। ਤੁਸੀਂ ਪੁਰਾਣਿਆਂ ਨੂੰ ਗਲਤ ਕਹਿੰਦੇ ਸੀ, ਪਰ ਅੱਜ ਕੱਲ੍ਹ ਤੁਹਾਨੂੰ ਹਰ ਚੀਜ਼ 'ਤੇ ਸਫਾਈ ਦੇਣੀ ਪੈਂਦੀ ਹੈ। ਅੱਜ ਕੱਲ੍ਹ ਜੇਕਰ ਰਾਜਪਾਲ ਦੀ ਸੁਪਰੀਮ ਕੋਰਟ ਦੇ ਵਿੱਚ, ਪੰਜਾਬ ਸਰਕਾਰ ਦੀ ਰਾਜਪਾਲ ਦੀ ਹੀਅਰਿੰਗ ਹੁੰਦੀ ਹੈ ਮਾਮਲੇ ਦੇ ਵਿੱਚ, ਤਾਂ ਤੁਹਾਨੂੰ ਵਿਰੋਧੀ ਧਿਰਾਂ ਨੂੰ ਦੱਸਣਾ ਪੈਂਦਾ ਕਿ ਅਸੀਂ ਆਹ ਕਿਹਾ ਵਾ। ਅੱਜ ਕੱਲ੍ਹ ਜੇ SYL ਦੀ ਹੀਅਰਿੰਗ ਹੁੰਦੀ ਹੈ ਤਾਂ ਤੁਹਾਨੂੰ ਦੱਸਣਾ ਪੈਂਦਾ ਆ ਕੇ ਕਿ ਅਸੀਂ ਆਹ ਕਿਹਾ, ਸਾਡਾ ਇਹ ਮਤਲਬ ਨਹੀਂ ਸੀ। ਝੋਨੇ ਦੀ MSP ਦੇ ਬਾਰੇ ਤੁਹਾਨੂੰ ਜਵਾਬ ਦੇਣੇ ਪੈਂਦੇ। ਸੋ ਕੀ ਇਸ ਤਰ੍ਹਾਂ ਦੀਆਂ ਗਰੰਟੀਆਂ ਦਾ ਵਾਅਦਾ ਕਰਕੇ ਆਏ ਸੀ ਤੁਸੀਂ ਪੰਜਾਬ ਦੇ ਨਾਲ? ਤੁਸੀਂ ਕਹਿੰਦੇ ਸੀਗੇ ਕਿ ਅਸੀਂ ਨਿਜ਼ਾਮ ਬਦਲਾਂਗੇ। ਤੁਹਾਡੇ ਹੀ MLA ਬੀਬੀ ਮਾਣੂਕੇ ਦੇ ਕੋਠੀ ਦਾ ਵਿਵਾਦ ਚੱਲੀ ਜਾਂਦਾ। ਸੋ ਹੋਰ ਫੌਜਾ ਸਿੰਘ ਸਰਾਰੀ ਤੇ ਸਿੰਗਲਾ ਦੀ ਤੁਹਾਨੂੰ ਛੁੱਟੀ ਕਰਨੀ ਪਈ। ਸੋ ਕਿ ਇਸ ਤਰ੍ਹਾਂ ਦਾ ਨਿਜ਼ਾਮ ਦੇਣ ਦਾ ਵਾਅਦਾ ਤੁਸੀਂ ਪੰਜਾਬੀਆਂ ਦੇ ਨਾਲ ਕੀਤਾ ਸੀ। ਸੋ ਫੈਕਟ ਚੈੱਕ ਪ੍ਰੋਗਰਾਮ ਦੇ ਵਿੱਚ ਜਿਹੜਾ ਉਹਨਾਂ ਦਾ ਦਾਅਵਾ ਹੈ ਕਿ ਹਰ ਚੋਣ ਗਰੰਟੀ ਨੂੰ ਅਸੀਂ ਪੂਰਾ ਕਰ ਰਹੇ ਹਾਂ। ਤੁਸੀਂ ਕੁਛ ਕੁ ਗਰੰਟੀਆਂ ਨੂੰ, ਤੁਹਾਡੀ ਸਿਲੈਕਟਿਵ ਅਪਰੋਚ ਆ, ਤੁਸੀਂ ਸੈਂਟੀਮੈਂਟਸ ਦੇ ਨਾਲ ਜੁੜੀਆਂ ਗਰੰਟੀਆਂ ਨੂੰ ਜ਼ਰੂਰ ਐਡਰੈਸ ਕਰ ਰਹੇ ਹੋ, ਜ਼ਰੂਰ ਪੂਰਾ ਕਰ ਰਹੇ ਹੋ। ਪਰ ਜੇਕਰ ਹਰ ਗੱਲ, ਹਰ ਸ਼ਬਦ ਲੱਗੇ ਤਾਂ ਹਰ ਸ਼ਬਦ ਸ਼ਾਇਦ ਇੱਥੇ ਢੁਕਵਾਂ ਨਹੀਂ ਹੋਊਗਾ। ਬਹੁਤ ਬਹੁਤ ਧੰਨਵਾਦ। ਜਲਦ ਮਿਲਾਂਗੇ ਇੱਕ ਹੋਰ ਨਵੇਂ